ਪੂਰਨੀਆਂ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ ਪਹਿਲੀ ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਸਵਿਟਜ਼ਰਲੈਂਡ ਦੇ ਵਿੱਚ ਜੋ ਸਵਿਸ ਸਕੀ ਰਿਜ਼ੋਰਟ ਆ, ਉੱਥੇ 40 ਜਾਣਿਆਂ ਦੀ ਮੌਤ ਹੋ ਗਈ, 100 ਤੋਂ ਜ਼ਿਆਦਾ ਜਾਣੇ ਜਿਹੜੇ ਫੱਟੜ ਹੋ ਗਏ। ਇਹ ਸਾਰੇ ਜਿਹੜੇ ਆ ਪਾਰਟੀ ਕਰ ਰਹੇ ਸੀ ਨਵੇਂ ਸਾਲ ਦੀ, ਤੇ ਜਿੱਥੇ ਅੱਗ ਲੱਗੀ ਹੈਗੀ ਇੱਕ ਬਾਰ ਵਿੱਚ, ਹੁਣ 100 ਤੋਂ ਵੱਧ ਕੇ ਫੱਟੜ ਜਿਹੜੇ ਆ ਉਹ 115 ਕਰ ਦਿੱਤੇ ਗਏ ਹੈਗੇ ਆ। ਸਵਿਟਜ਼ਰਲੈਂਡ ਦਾ ਇਹ ਬਹੁਤ ਹੀ ਵਧੀਆ ਏਰੀਆ ਆ, ਕ੍ਰੈਂਸ ਮੋਂਟਾਨਾ, ਜਿੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਕਾਰਨ ਕੀ ਆ ਵੀ ਜਿਹੜੀ ਅੱਗ ਲੱਗ ਕੇ ਇੰਨੀ ਜਲਦੀ ਜਿਹੜੇ ਲੋਕਾਂ ਦੀ ਮੌਤ ਹੋ ਗਈ। ਜੀ, ਸੋ ਬੜਾ ਮੰਦਭਾਗਾ ਜਿਹੜਾ ਸਾਲ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਖਾਸ ਕਰਕੇ ਨਵਾਂ ਸਾਲ ਮਨਾਉਣ ਖਾਤਰ ਹੀ ਉਸ ਸਕੀ ਰਿਜ਼ੋਰਟ ਦੇ ਵਿੱਚ ਗਏ ਸੀਗੇ। ਸੋ ਪਤਾ ਨਹੀਂ ਲੱਗਦਾ ਵੀ ਕਿੱਥੇ ਜ਼ਿੰਦਗੀ ਨੇ ਆ ਕੇ ਜਿਹੜਾ ਉਹ ਖਤਮ ਹੋ ਜਾਣਾ ਤੇ ਕਿੱਥੇ ਮੌਤ ਨੇ ਆ ਕੇ ਤੁਹਾਨੂੰ ਘੇਰ ਲੈਣਾ ਹੁੰਦਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਈਰਾਨ ਦੇ ਵਿੱਚ ਇਕੋਨਮੀ ਨੂੰ ਲੈ ਕੇ ਹਾਲਾਤ ਹੋਰ ਮੰਦੇ ਹੁੰਦੇ ਜਾ ਰਹੇ ਆ ਤੇ ਪ੍ਰੋਟੈਸਟ ਲਗਾਤਾਰ ਵੱਧ ਰਹੇ ਆ। ਇਹਨਾਂ ਪ੍ਰੋਟੈਸਟ ਦੇ ਵਿੱਚੋਂ ਮੌਤਾਂ ਦੀਆਂ ਹੁਣ ਰਿਪੋਰਟ ਆਉਣੀਆਂ ਸ਼ੁਰੂ ਹੋਈਆਂ ਨੇ। ਕਹਿੰਦੇ ਵੀ ਜਿੱਥੇ ਇਸਲਾਮਿਕ ਰਿਪਬਲਿਕ ਆਫ ਈਰਾਨ ਜਿਹੜਾ ਆ, ਉਹਦੀ ਇਕੋਨਮੀ ਤੇ ਉਹਦੀ ਜਿਹੜੀ ਕਰੰਸੀ ਆ, ਉਹਦੀ ਵੈਲਿਊ ਲਗਾਤਾਰ ਡਿੱਗਣ ਕਰਕੇ ਲੋਕ ਸੜਕਾਂ ਦੇ ਉੱਤੇ ਉਤਰੇ ਹੋਏ ਆ। 2022 ਤੋਂ ਬਾਅਦ ਜਦ ਮਾਸ਼ਾ ਅਮੀਨੀ ਨਾਂ ਦੀ ਇੱਕ 22 ਸਾਲਾਂ ਦੀ ਕੁੜੀ ਦੀ ਹੱਤਿਆ ਹੋ ਗਈ ਸੀਗੀ, ਕਤਲ ਹੋ ਗਿਆ ਸੀ, ਕਈ ਤਾਂ ਲੋਕ ਇਹ ਵੀ ਕਹਿੰਦੇ ਆ ਕਸਟਡੀ ਦੇ ਵਿੱਚ, ਉਸ ਤੋਂ ਬਾਅਦ ਵੀ ਉੱਥੇ ਕਾਫੀ ਜ਼ਿਆਦਾ ਪ੍ਰੋਟੈਸਟ ਹੋਏ ਸੀਗੇ। 1 ਸਾਲ ਦੇ ਵਿੱਚ ਈਰਾਨ ਦੀ ਜਿਹੜੀ ਕਰੰਸੀ ਆ, ਉਸ ਦੀ ਕੀਮਤ ਆ, ਉਸ ਦੀ ਵੈਲਿਊ ਆ, ਉਹ ਅੱਧੀ ਰਹਿ ਗਈ ਆ। ਸੋ ਹੋਰ ਵੀ ਜ਼ਿਆਦਾ ਉਹ ਕਮਜ਼ੋਰ ਹੋ ਚੁੱਕੀ ਆ। ਇੱਕ ਉੱਥੇ ਦੀ ਸੈਮੀ ਅਫੀਸ਼ੀਅਲ ਫਾਰਸ ਨਿਊਜ਼ ਏਜੰਸੀ ਆ, ਉਹਨਾਂ ਨੇ ਰਿਪੋਰਟ ਕੀਤਾ ਵੀ 3 ਜਾਣਿਆਂ ਦੀ ਹੁਣ ਤੱਕ ਮੌਤ ਹੋਈ ਆ। ਤੇ ਜਿਹੜੇ ਪ੍ਰੋ ਰਿਫਾਰਮ ਆਊਟਲੈਟ ਆ, ਉਹ ਇਹ ਕਹਿ ਰਹੇ ਆ ਵੀ ਕਾਫੀ ਜ਼ਿਆਦਾ ਮੌਤਾਂ ਜਿਹੜੀਆਂ ਉਹ ਹੋਈਆਂ ਹੋ ਸਕਦੀਆਂ ਹੈਗੀਆਂ ਨੇ। ਸੋ ਇਹਦੇ ਬਾਰੇ ਜਿਹੜੀਆਂ ਹੁਣ ਗੱਲਾਂ ਦਾ ਜਿਹੜਾ ਨਵਾਂ ਪਤਾ ਲੱਗ ਰਿਹਾ ਹੈ। ਸੋ ਇਕਨੋਮਿਕ ਪ੍ਰੈਸ਼ਰਸ ਦੇ ਚੱਲਦਿਆਂ ਰਜੀਮ ਤੋਂ ਨਿਜਾਤ ਪਾਉਣ ਦੇ ਲਈ ਜਿਹੜੇ ਲੋਕ ਆ ਉਹ ਸੜਕਾਂ ਦੇ ਉੱਤੇ ਈਰਾਨ ਦੇ ਵਿੱਚ ਨਿਕਲੇ ਹੋਏ ਆ, ਜਿੱਥੇ ਇਹਨਾਂ ਪ੍ਰੋਟੈਸਟ ਦੇ ਵਿੱਚ ਹੁਣ ਮੌਤਾਂ ਦੀ ਰਿਪੋਰਟ ਆਉਣੀ ਸ਼ੁਰੂ ਹੋਈ ਆ। ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਇਮੀਗ੍ਰੇਸ਼ਨ ਕਸਟਮਰ ਇਨਫੋਰਸਮੈਂਟ ਵਾਲਿਆਂ ਨੇ ਇੱਕ 63 ਸਾਲਾ ਹੰਬਲਡ ਪਾਰਕ ਦਾ ਜਿਹੜਾ ਸ਼ਾਪ ਓਨਰ ਸੀਗਾ, ਜੋ ਪਾਕਿਸਤਾਨੀ ਮੂਲ ਦਾ ਸੀ, ਆਸਮ ਅਮੀਨ ਚੀਮਾ, ਉਸ ਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਹੈਗਾ ਆ। ਸੋ ਕੁਝ ਦਿਨ ਪਹਿਲਾਂ ਉਸ ਨੂੰ ਅਰੈਸਟ ਕੀਤਾ ਗਿਆ ਸੀ ਤੇ ਪੂਰਾ ਪਰਿਵਾਰ ਤੇ ਬਹੁਤ ਸਾਰੀ ਜਿਹੜੀ ਮੁਸਲਿਮ ਕਮਿਊਨਿਟੀ ਆ ਉਹ ਉਹਦੇ ਲਈ ਫਾਈਟ ਕਰ ਰਹੇ ਸੀ। ਪਰ ਪਿਛਲੀ ਰਾਤੀ ਕਹਿੰਦੇ ਵੀ ਉਸ ਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਗਿਆ। ਉਹਦੀ ਡਾਟਰ ਜੋ ਆ ਰਬੀਆ ਅਮੀਨ, ਉਹਨੇ ਇਹ ਕਿਹਾ ਵੀ ਸਾਡੇ ਲਈ ਹੁਣ ਸੈਲੀਬ੍ਰੇਟ ਕਰਨ ਲਈ ਕੁਝ ਨਹੀਂ ਹੈ, ਅਸੀਂ ਫਾਈਟ ਬਹੁਤ ਕੀਤੀ ਵੀ ਉਸ ਨੂੰ ਇੱਥੇ ਬਚਾ ਸਕੀਏ, ਪਰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਉਸ ਨੂੰ ਜਿਹੜਾ ਆ ਉਹ ਡਿਪੋਰਟ ਕਰ ਦਿੱਤਾ ਹੈਗਾ ਆ। ਉਹ 90s ਦੇ ਵਿੱਚ ਆਇਆ ਸੀ, ਬਟ ਸਮਹਾਓ ਕੁਛ ਨਾ ਕੁਛ ਉਹਦਾ ਇਮੀਗ੍ਰੇਸ਼ਨ ਦਾ ਚੱਕਰ ਸੀ
ਜਿਹਦੇ ਕਰਕੇ ਉਸ ਨੂੰ ਫੜਿਆ ਗਿਆ। ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਜਿਹੜੇ ਨੋਨ ਇਮੀਗ੍ਰੈਂਟ ਆ, ਉਹਨਾਂ ਨੇ ਬਹੁਤ ਜ਼ਿਆਦਾ ਉਹਦਾ ਜਿਹੜਾ ਸਾਥ ਦਿੱਤਾ ਸੀ, ਪ੍ਰੋਟੈਸਟ ਵੀ ਬਹੁਤ ਹੋਏ ਸੀ ਵੀ ਇਹ ਬਹੁਤ ਵਧੀਆ ਜਿਹੜਾ ਰੈਸਟੋਰੈਂਟ ਆ ਉਹ ਚਲਾਉਂਦਾ ਹੈਗਾ ਆ। ਇੰਨੇ ਸਾਲਾਂ ਤੋਂ ਟੈਕਸ ਭਰਦਾ ਆ, ਕੋਈ ਉਹਦਾ ਕਿਸੇ ਤਰ੍ਹਾਂ ਦੀ ਜੋ ਬੈਡ ਰੈਕਡ ਨਹੀਂ ਹੈਗਾ। ਪਰ ਜਿੱਦਾਂ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਆ ਵੀ ਜਿਹੜਾ ਇੱਕ ਵਾਰੀ ਉਡੀਕ ਕੇ ਆ ਗਿਆ ਉਹਦੇ ਲਈ ਬਚਣਾ ਬੜਾ ਮੁਸ਼ਕਲ ਹੈਗਾ ਆ। ਆਪਾਂ ਦੇਖਿਆ ਹੀ ਆ ਜਿੰਨੇ ਕੁ ਵੀ ਬੰਦੇ ਜਿਹੜੇ ਲੈ ਜਾਂਦੇ ਆ ਉਹਨਾਂ ਚੋਂ ਕੋਈ ਜਿਹੜਾ ਆ ਉਹ ਬਾਹਰ ਨਿਕਲ ਕੇ ਆਉਂਦਾ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਆਫ ਡਿਊਟੀ ਆਈਸ ਆਫਿਸਰ ਦੇ ਉੱਤੇ ਕਥਿਤ ਤੌਰ ਦੇ ਉੱਤੇ ਇਹ ਦੋਸ਼ ਲਾਏ ਜਾ ਰਹੇ ਆ ਵੀ ਉਸ ਦੇ ਦੁਆਰਾ ਇੱਕ ਬੰਦੇ ਨੂੰ ਸ਼ੂਟ ਕਰ ਦਿੱਤਾ ਗਿਆ ਤੇ ਉਸ ਦੀ ਮੌਤ ਹੋ ਗਈ ਆ। ਇਹ ਕਹਿੰਦੇ ਵੀ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਵਾਪਰਿਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਆਫ ਡਿਊਟੀ ਆਈਸ ਦਾ ਜਿਹੜਾ ਅਫਸਰ ਆ, ਕਹਿੰਦੇ ਵੀ ਜਿੱਥੇ ਫੈਡਰਲ ਏਜੰਟ ਇਹ ਅਪਾਰਟਮੈਂਟ ਕੰਪਲੈਕਸ ਦੇ ਰਹਿ ਰਿਹਾ ਸੀ, ਉਸ ਦੇ ਬਾਹਰ ਇੱਕ ਬੰਦੇ ਨੂੰ ਉਸਨੇ ਇਸ ਤਰੀਕੇ ਨਾਲ ਗੋਲੀ ਮਾਰੀ ਆ। ਨਿਊ ਈਅਰ ਦੀ ਈਵ ਦੇ ਉੱਤੇ, ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਨਾਰਥਰਿਜ ਨੇਬਰਹੁੱਡ ਦੇ ਵਿੱਚ ਇਹ ਸ਼ੂਟਿੰਗ ਦੀ ਘਟਨਾ ਵਾਪਰੀ ਆ। ਇਹ ਆਫ ਡਿਊਟੀ ਆਈਸ ਦਾ ਜਿਹੜਾ ਆਈਸ ਐਨਫੋਰਸਮੈਂਟ ਤੇ ਰਿਮੂਵਲ ਆਪਰੇਸ਼ਨਸ ਦਾ ਆਫਿਸਰ ਸੀਗਾ, ਆਪਣੇ ਅਪਾਰਟਮੈਂਟ ਦੇ ਵਿੱਚ ਸੀਗਾ। ਕਹਿੰਦੇ ਵੀ ਉਸਨੇ ਤਕਰੀਬਨ 11:15 ਵਜੇ ਇੱਕ ਸਸਪੈਕਟ, ਉਹਨੂੰ ਇਹ ਲੱਗਾ ਵੀ ਬਾਹਰ ਗੋਲੀਆਂ ਜਿਹੜੀਆਂ ਉਹ ਚੱਲੀਆਂ ਆ। ਜਦ ਜਿਹੜਾ ਉਹ ਬਾਹਰ ਨਿਕਲਿਆ ਤਾਂ ਅਫਸਰ ਦੇ ਕਹਿਣ ਮੁਤਾਬਕ ਕਹਿੰਦੇ ਵੀ ਉਹਨੇ ਆਇਡੈਂਟੀਫਾਈ ਕੀਤਾ ਵੀ ਉਹ ਖੁਦ ਇੱਕ ਲਾ ਐਨਫੋਰਸਮੈਂਟ ਆਫਿਸਰ ਆ ਤੇ ਉਹ ਬੰਦਾ ਜਿਸ ਦੇ ਮੰਨਿਆ ਜਾ ਰਿਹਾ ਵੀ ਜਿਹਨੇ ਬਾਹਰ ਗੋਲੀਆਂ ਚਲਾਈਆਂ ਸੀ, ਉਸਨੇ ਜਿਹੜਾ ਫਾਇਰ ਆਰਮ ਆ ਆਫਿਸਰ ਦੇ ਵੱਲ ਨੂੰ ਕਰ ਦਿੱਤਾ। ਟ੍ਰੇਸ਼ੀਆ ਮੈਕਲੌਫਲਿਨ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਜਦ ਉਹ ਇਨਸਾਨ ਨੇ, ਉਸ ਬੰਦੇ ਨੇ ਕੰਪਲਾਈ ਕਰਨ ਤੋਂ ਨਾ ਕਰ ਦਿੱਤਾ ਤੇ ਅਫਸਰ ਨੇ ਡਿਫੈਂਸ ਦੇ ਵਿੱਚ ਇਹ ਗੋਲੀ ਚਲਾਈ ਆਪਣੇ ਸਰਵਿਸ ਵੈਪਨ ਤੋਂ ਉਸ ਨੂੰ ਡਿਸਆਰਮ ਕਰਨ ਦੇ ਲਈ। ਤੇ ਘੱਟੋ ਘੱਟ ਕਹਿੰਦੇ ਵੀ 3 ਗੋਲੀਆਂ ਉਸ ਸਬਜੈਕਟ ਦੇ ਦੁਆਰਾ ਇਸ ਅਫਸਰ ਦੇ ਉੱਤੇ ਵੀ ਚਲਾਈਆਂ ਗਈਆਂ ਆ। ਸੋ ਆਈਸ ਅਫਸਰ ਕਹਿੰਦੇ ਵੀ ਆਪਣੇ ਅਪਾਰਟਮੈਂਟ ਦੇ ਵਿੱਚ ਗਿਆ, ਬਾਡੀ ਇਸ਼ੂਡ ਬਾਡੀ ਆਰਮਰ ਜਿਹੜਾ ਉਹ ਪਾ ਕੇ ਬਾਹਰ ਨਿਕਲਿਆ ਜਿਹੜੇ ਰਾਈਫਲ ਰਾਉਂਡਸ ਤੋਂ ਬਚਣ ਦੀ ਖਾਤਰ। ਤੇ ਫਿਰ ਉਸਨੇ ਜਿਹੜੇ LAPD ਦੇ ਅਫਸਰ ਆ ਉਹ ਵੀ ਉੱਥੇ ਜਦੋਂ ਉਹ ਪਹੁੰਚ ਚੁੱਕੇ ਸੀ ਤੇ ਜਦ LAPD ਦੇ ਅਫਸਰਾਂ ਨੇ ਦੇਖਿਆ ਤਾਂ ਉਹ ਬੰਦਾ ਉਸ ਤੇ ਗੋਲੀ ਲੱਗੀ ਹੋਈ ਸੀ ਤੇ ਉਸ ਨੂੰ ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਆ। ਆਈਸ ਦਾ ਅਫਸਰ ਕਹਿੰਦੇ ਵੀ ਅਨਇੰਜਰਡ ਇਸ ਦੇ ਵਿੱਚ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸ ਬੰਦੇ ਦਾ ਤੇ ਉਸ ਆਈਸ ਦੇ ਅਫਸਰ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਹੈਗਾ। LAPD ਦੇ ਨਾਲ ਆਫਿਸ ਆਫ ਪ੍ਰੋਫੈਸ਼ਨਲ ਰਿਸਪੌਂਸਿਬਿਲਟੀ ਆਈਸ ਦਾ ਜਿਹੜਾ ਇੱਕ ਮਹਿਕਮਾ ਆ, ਉਹ ਕਹਿੰਦੇ ਵੀ ਹੁਣ ਮਿਲ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਆ। ਸੋ ਬੰਦੇ ਨੇ 3 ਗੋਲੀਆਂ ਚਲਾਈਆਂ, ਇਸ ਤੇ ਲੱਗੀਆਂ ਨਹੀਂ, ਪਰ ਇਸ ਨੇ ਜਿਹੜੀਆਂ ਚਲਾਈਆਂ ਉਹ ਉਸ ਦੇ ਲੱਗ ਗਈਆਂ ਤੇ ਉਸ ਦੀ ਜਿਹੜੀ ਕਹਿੰਦੇ ਵੀ ਮੌਤ ਹੋ ਗਈ ਆ। ਨਾ ਅਫਸਰ ਦਾ ਤੇ ਨਾ ਜਿਹੜਾ ਮਾਰਿਆ ਗਿਆ ਬੰਦਾ ਆ ਉਸ ਦਾ ਨਾਮ ਅਜੇ ਤੱਕ ਨਸ਼ਰ ਨਹੀਂ ਕੀਤਾ ਗਿਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਲਾਅ ਆ ਜਿਹਦੇ ਮੁਤਾਬਕ ਸਟੇਟ ਨੇ ਵਰਕਪਲੇਸ ਦੇ ਉੱਤੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਹੋਰ ਜ਼ਿਆਦਾ ਪਾਵਰ ਦਿੱਤੀ ਆ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਉਸ ਨੂੰ ਚੈਲੰਜ ਕਰ ਰਿਹਾ ਹੈਗਾ, ਖਾਸ ਕਰਕੇ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਯੂਨੀਅਨਸ ਨੂੰ ਬਣਾਉਣ ਦੇ ਲਈ, ਐਮਾਜ਼ੋਨ, ਸਟਾਰਬਕਸ ਇਦਾਂ ਦੀਆਂ ਕੰਪਨੀਆਂ ਨੂੰ ਲੈ ਕੇ। ਇਸ ਲਾਅ ਦੇ ਮੁਤਾਬਕ ਕੈਲੀਫੋਰਨੀਆ ਦੇ ਪਬਲਿਕ ਇੰਪਲੋਇਮੈਂਟ ਰਿਲੇਸ਼ਨ ਬੋਰਡ ਦੇ ਕੋਲ ਜ਼ਿਆਦਾ ਪਾਵਰ ਹੋਊਗੀ ਇਨ ਰਿਲੇਸ਼ਨ ਟੂ ਦਾ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ, ਹਨਾ, ਜੋ ਕਿ ਕੋਰਮ ਨੂੰ ਲੈਕ ਕਰਦਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ NLBR ਦਾ ਜਿਹੜਾ ਚੇਅਰਪਰਸਨ ਆ ਗਵਿਨ ਵਿਲਕੌਕਸ, ਉਹਨੂੰ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਫਾਇਰ ਵੀ ਕਰ ਦਿੱਤਾ ਸੀ। ਅਸੈਂਬਲੀ ਮੈਂਬਰ ਟੀਨਾ ਮੈਕਨੋਰ ਜੋ ਇੰਗਲਵੁੱਡ ਦੇ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਬਿੱਲ ਲਿਖਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਕੈਲੀਫੋਰਨੀਆ ਚੁੱਪਚਾਪ ਨਹੀਂ ਬੈਠੂਗਾ, ਜਿਹੜੇ ਵਰਕਰਸ ਦੇ ਰਾਈਟ ਆ ਉਹਨਾਂ ਦੇ ਹੱਕਾਂ ਦੇ ਲਈ ਫਾਈਟ ਕਰਨ ਦੇ ਲਈ। ਸੋ ਅਸੀਂ ਉਹਨਾਂ ਦੇ ਨਾਲ ਜਿਹੜੇ ਆ ਉਹ ਬਿਲਕੁਲ ਬੈਠਾਂਗੇ। ਕਹਿੰਦੇ ਵੀ ਜਿਹੜੇ ਵਰਕਰਸ ਆ ਉਹਨਾਂ ਨੂੰ ਸਿਸਟੇਮੈਟਿਕਲੀ ਜੋ ਉਹ ਆਪਣੇ ਆਪ ਨੂੰ ਇਕੱਠੇ ਕਰ ਸਕਦੇ ਆ, ਆਰਗੇਨਾਈਜ਼ ਕਰ ਸਕਦੇ ਆ, ਯੂਨੀਅਨ ਵਾਲਾ ਉਸ ਤੋਂ ਵਾਂਝਾ ਰੱਖਿਆ ਜਾਂਦਾ ਹੈਗਾ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ PG&E ਵਾਲੇ ਕਹਿ ਰਹੇ ਆ ਵੀ ਜਿਹੜਾ ਮੰਥਲੀ ਕਾਸਟ ਆ ਬਿਜਲੀ ਦਾ ਤੇ ਗੈਸ ਦਾ
1 ਜਨਵਰੀ 2026 ਅੱਜ ਤੋਂ ਕਹਿੰਦੇ ਵੀ ਉਸ ਦੇ ਵਿੱਚ ਥੋੜ੍ਹੀ ਜਿਹੀ ਕਟੌਤੀ ਕੀਤੀ ਗਈ ਆ। ਕਹਿੰਦੇ ਵੀ ਬਹੁਤੇ ਪਰਿਵਾਰ ਦੇਖਣਗੇ ਵੀ $7 ਜਿਹੜਾ ਬਿੱਲ ਆ ਦਸੰਬਰ ਦੇ ਨਾਲ ਉਹਨਾਂ ਦਾ ਬਿਜਲੀ ਦਾ ਉਹ ਘੱਟ ਹੋਵੇਗਾ ਤੇ $1 ਗੈਸ ਦੀ ਓਵਰਆਲ ਬਿੱਲ ਦੇ ਵਿੱਚ ਕਟੌਤੀ ਜਿਹੜੀ ਉਹ ਹੋਊਗੀ। ਕਹਿੰਦੇ ਵੀ ਜਿਹੜੇ ਲੋਕ ਕੇਅਰ ਇਨਕਮ ਬੇਸਡ ਡਿਸਕਾਊਂਟ ਦੇਖ ਰਹੇ ਆ, ਉਹਨਾਂ ਨੂੰ $4 ਦੀ ਜਿਹੜੀ ਕਟੌਤੀ ਆ ਉਹ ਦੇਖਣ ਨੂੰ ਮਿਲੂਗੀ। ਹੁਣ ਇਹ ਨਹੀਂ ਪਤਾ ਵੀ ਇਹ $7 ਤੇ $4 ਦੀ ਜਿਹੜੀ ਕਟੌਤੀ ਕਰਕੇ ਲੋਕਾਂ ਨਾਲ ਮਜ਼ਾਕ ਕਰ ਰਹੇ ਆ ਜਾਂ PG&E ਵਾਲੇ ਕੀ ਕਰ ਰਹੇ ਆ। ਪਿਛਲੇ ਕੁਛ ਕੁ ਸਾਲਾਂ 'ਚ ਹਰ ਸਾਲ ਇਹਨਾਂ ਦੇ ਜਿਹੜੀ ਬਿਜਲੀ ਦੀ ਜਿਹੜੀ ਕੀਮਤ ਆ 10 ਤੋਂ 20% ਤੱਕ ਇਜ਼ਾਫਾ ਹੁੰਦਾ ਰਿਹਾ ਆ। ਇਸ ਮੌਕੇ ਯੂਟਿਲਿਟੀ ਦੇ ਬਿੱਲਾਂ ਨੂੰ ਹੀ ਹਰਜੋਤ ਸਿੰਘ ਜੀ ਭਰਨ ਦੇ ਵਿੱਚ ਲੋਕਾਂ ਦਾ ਪਸੀਨਾ ਜਿਹੜਾ ਉਹ ਛੁੱਟ ਰਿਹਾ ਹੈਗਾ ਆ। ਸੋ PG&E ਨੂੰ ਜਿਹੜਾ ਆ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਪਿਛਲੇ ਮਹੀਨੇ ਜਿਹੜਾ ਉਹ ਆਖਿਆ ਸੀਗਾ ਵੀ ਜਿਹੜੇ ਪੋਟੈਂਸ਼ੀਅਲ ਪ੍ਰੋਫਿਟ ਆ ਉਹ ਵੀ ਜਿਹੜੇ ਉਹ ਘਟਾਓ ਤਾਂ ਜੋ ਜਿਹੜੇ ਸ਼ੇਅਰ ਹੋਲਡਰਸ ਆ ਉਹਨਾਂ ਨੂੰ ਕੁਛ ਨਾ ਕੁਛ ਤੁਸੀਂ ਬੈਨੀਫਿਟ ਦੇ ਸਕੋ। ਤੇ ਉਸੇ ਹੀ ਗੱਲ ਤੋਂ ਬਾਅਦ 'ਚ ਕਹਿੰਦੇ ਵੀ ਅਸੀਂ ਸਾਰੇ ਕਸਟਮਰਸ ਦਾ PG&E ਦੇ ਕਸਟਮਰਸ ਦਾ ਪਿਛਲੇ ਮਹੀਨੇ ਦੇ ਨਾਲੋਂ $7 ਜਿਹੜਾ ਬਿੱਲ ਆ ਉਹ ਸ਼ਾਇਦ ਘੱਟ ਕਰਕੇ ਘੱਲ ਰਹੇ ਆ। ਜੀ। ਨਾਰਥ ਕੈਰੋਲੀਨਾ ਹਿਕਰੀ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਹਿਕਰੀ ਵੇਸਟ ਕੁਈਨ ਟਰਾਂਸਪੋਰਟੇਸ਼ਨ ਟਰੱਕਿੰਗ ਦੀ ਬਹੁਤ ਵੱਡੀ ਕੰਪਨੀ ਸੀ, ਉਹ ਕ੍ਰਿਸਮਸ ਦੇ ਦੌਰਾਨ ਸ਼ਟ ਡਾਊਨ ਹੋ ਗਈ ਹੈਗੀ ਆ। ਜਿਹਦੇ ਨਾਲ 100 ਦੇ ਕਰੀਬ ਜਿਹੜੇ ਟਰੱਕ ਡਰਾਈਵਰਸ ਤੇ ਹੋਰ ਜਿਹੜੇ ਆਫਿਸ ਦੇ EMPLOYEES ਆ ਉਹ ਆਊਟ ਆਫ ਵਰਕ ਚਲੇ ਗਏ ਹੈਗੇ ਆ। ਓਨਰ ਦੀ ਵਾਈਫ ਨੇ ਇਹ ਕਿਹਾ ਵੀ ਸਾਡੇ ਜਿਹੜੇ EMPLOYEE ਸੀਗੇ ਉਹ ਐਜ਼ ਏ ਫੈਮਿਲੀ ਮੈਂਬਰ ਹੀ ਸੀਗੇ, ਪਰ ਹੁਣ ਜਦੋਂ ਇਹ ਸਿਚੁਏਸ਼ਨ ਇੰਨੀ ਬੈਡ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਸੋ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਰੋਬਨ ਕੁਈਨ ਨੇ ਇਹ ਕਿਹਾ ਵੀ ਕ੍ਰਿਸਮਸ ਛੁੱਟੀਆਂ ਦੇ ਦੌਰਾਨ ਜਿਹੜਾ ਇਹ ਬੰਦ ਕਰ ਕਰ ਦਿੱਤੀ ਗਈ ਆ ਕੰਪਨੀ, ਤੇ ਇਹ ਇੱਕ ਬੜਾ ਮਾੜਾ ਜਿਹੜਾ ਅਸਰ ਆ ਉਹ ਗਿਆ ਹੈਗਾ। ਸੋ 100 ਤੋਂ ਵੱਧ ਜਿਹੜੇ ਟਰੱਕ ਸੀਗੇ ਕੁਈਨਸ ਟਰਾਂਸਪੋਰਟੇਸ਼ਨ ਦੇ, ਇਸ ਤੋਂ ਬਿਨਾਂ ਹੋਰ ਕਾਫੀ EMPLOYEE ਸੀ, ਉਹਨਾਂ ਦੇ ਡਿਸਪੈਚਰਸ ਵਗੈਰਾ, 90 ਟਰੱਕ ਤੇ 200 ਦੇ ਕਰੀਬ ਟ੍ਰੇਲਰ ਉਹਨਾਂ ਦੇ ਨਾਲ ਵਰਕ ਕਰਦੇ ਸੀ। ਇੱਕ ਟਰੱਕ ਡਰਾਈਵਰ ਸਕਾਟ ਸਟੈਨਲੀ ਉਹਨਾਂ ਨੇ ਦੱਸਿਆ ਹੈਗਾ। ਸੋ ਟਾਈਮਿੰਗ ਜਿਹੜੀ ਆ ਬੜੀ ਕਹਿੰਦੇ ਗਲਤ ਆ ਜਿਸ ਟਾਈਮ ਦੇ ਉੱਤੇ ਹੁਣ ਕ੍ਰਿਸਮਸ ਈਵ ਕ੍ਰਿਸਮਸ ਡੇਜ਼ ਵਾਲੇ ਦਿਨਾਂ ਦੇ ਵਿੱਚ ਟੋਟਲੀ ਕਈ ਵਾਰ ਤਾਂ ਬੈਂਕਰਪਸੀ ਹੁੰਦੀ ਆ ਤਾਂ ਟੋਟਲੀ ਉਹਦੀ ਕੰਪਨੀ ਜਿਹੜੀ ਆ ਉਹ ਬੰਦ ਕਰ ਦਿੱਤੀ ਹੈਗੀ ਆ। ਸੋ ਬੜੀਆਂ ਕੰਪਨੀਆਂ ਜਿਹੜੀਆਂ ਬੰਦ ਹੋ ਰਹੀਆਂ ਜੀ। ਜੀ ਹਰਜੋਤ ਸਿੰਘ ਜੀ 30 ਸਾਲਾਂ ਦੇ ਮੌਰਗੇਜ ਦੇ ਰੇਟ ਲੌਂਗ ਟਰਮ ਮੌਰਗੇਜ ਰੇਟ ਕਹਿੰਦੇ ਵੀ 2025 ਦੇ ਵਿੱਚ ਸਭ ਤੋਂ ਅਖੀਰ ਚ ਆਉਂਦੇ ਆ ਜਿਹੜਾ ਸਭ ਤੋਂ ਹੇਠਲੇ ਲੈਵਲ ਦੇ ਉੱਤੇ ਥੋੜੇ ਜਿਹੇ ਪਹੁੰਚੇ ਆ। 6.15% ਦੇ ਉੱਤੇ 6.15% ਦੇ ਉੱਤੇ ਐਵਰੇਜ 30 ਈਅਰ ਮੌਰਗੇਜ ਉਹ ਪਿਛਲੇ ਹਫਤੇ ਦੇ ਵਿੱਚ ਪਹੁੰਚੀ ਹੈਗੀ ਆ। ਇਹ ਜਿਹੜਾ ਰੇਟ ਆ ਪਹਿਲਾਂ ਜਿਹੜਾ 2024 ਦੀ ਅਕਤੂਬਰ ਜਿਹੜਾ ਮਹੀਨੇ ਦੇ ਵਿੱਚ ਦੇਖਿਆ ਗਿਆ ਸੀ। ਸੋ ਤਕਰੀਬਨ ਸਵਾ ਸਾਲ ਬਾਅਦ ਇਹ ਜਿਹੜੇ ਇੰਟਰਸਟ ਰੇਟ ਆ ਉਹ ਆਪਣੇ ਲੈਵਲ ਦੇ ਉੱਤੇ ਥੋੜੇ ਜਿਹੇ ਹੇਠਾਂ ਜਿਹੜੇ ਉਹ ਘਟੇ ਆ। ਇਸੇ ਤਰੀਕੇ ਦੇ ਨਾਲ ਕਹਿੰਦੇ ਵੀ 15 ਸਾਲਾਂ ਦੀ ਫਿਕਸਡ ਰੇਟ ਮਾਰਗੇजेस ਦੇ ਵਿੱਚ ਵੀ ਕਟੌਤੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈਗੀ ਆ। ਸੋ ਕਹਿੰਦੇ ਵੀ ਪਿਛਲੇ ਕਈ ਵੀਕਸ ਤੋਂ ਕਈ ਮਹੀਨਿਆਂ ਤੋਂ ਇਨਫੈਕਟ ਜਿਹੜਾ ਐਵਰੇਜ ਰੇਟ ਆ 30 ਈਅਰ ਮਾਰਗੇਜ ਦਾ ਉਹ ਕਨਸਟੈਂਟ ਚੱਲ ਰਿਹਾ ਸੀ, ਸਟੈਡੀ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਫਾਈਨਲੀ ਥੋੜਾ ਜਿਹੀ ਇਸ ਦੇ ਵਿੱਚ ਕਟੌਤੀ ਜਿਹੜੀ ਉਹ ਆਈ ਆ। ਆਪਾਂ ਨੂੰ ਪਤਾ ਹੈ ਵੀ ਇਸ ਸਾਲ ਦੇ ਮਈ ਮਹੀਨੇ ਦੇ ਵਿੱਚ ਜਰੋਮ ਪਾਵਲ ਉਹ ਆਪਣੇ ਟਰਮ ਆਊਟ ਹੋਣ ਜਾ ਰਹੇ ਆ ਫੈਡ ਦੇ ਚੇਅਰਮੈਨ ਦੇ ਤੌਰ ਦੇ ਉੱਤੇ, ਤੇ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਉਸ ਦੀ ਥਾਂ ਦੇ ਉੱਤੇ ਕਿਸ ਨੂੰ ਲਾਉਣਾ ਆ ਉਹਨਾਂ ਦੇ ਚਰਚਾਵਾਂ ਨਾਵਾਂ ਦੇ ਉੱਤੇ ਜਿਹੜੀਆਂ ਚਰਚਾਵਾਂ ਆ ਉਹਨਾਂ ਨੇ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ, ਜਾਂ ਕਹਿ ਲਓ ਵੀ ਅਨਾਲਿਸਿਸ ਕਰਨਾ ਉਹਨਾਂ ਦੀ ਟੀਮ ਨੇ ਸ਼ੁਰੂ ਕਰ ਦਿੱਤਾ ਆ। ਤੇ ਨਵੇਂ ਜਿਹੜੇ ਫੈਡਰਲ ਰਿਜ਼ਰਵ ਆਉਣ ਦੇ ਨਾਲ ਇਹ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਰਿਹਾ ਆ ਵੀ ਕਾਫੀ ਜ਼ਿਆਦਾ ਜਿਹੜੀਆਂ ਕਟੌਤੀਆਂ ਆ ਇੰਟਰਸਟ ਰੇਟ ਦੇ ਵਿੱਚ ਕੀਤੀਆਂ ਜਾ ਸਕਦੀਆਂ ਆ, ਕਿਉਂਕਿ ਜਰੋਮ ਪਾਵਲ ਉਹਨਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਖਾਸਾ ਦਬਾਅ ਪਾਇਆ ਹੋਇਆ ਸੀ ਇੰਟਰਸਟ ਰੇਟ ਘੱਟ ਕਰਨ ਦੇ ਲਈ। ਉਹਦਾ ਪਿਛਲੇ ਸਾਲ 2025 ਦੇ ਵਿੱਚ 3 ਵਾਰੀ ਇੰਟਰਸਟ ਰੇਟ ਨੂੰ ਘੱਟ ਜਿਹੜਾ ਆ ਉਹ ਕੀਤਾ ਗਿਆ ਆ, ਪਰ ਫਿਰ ਵੀ ਐਵਰੇਜ ਇੰਟਰਸਟ ਰੇਟ 30 ਈਅਰ ਮਾਰਗੇਜ ਦੇ 6-7% ਦੇ ਵਿੱਚ ਹੀ ਰਹੇ ਆ। ਸੋ ਇਸ ਸਾਲ ਦੇ ਵਿੱਚ ਹੁਣ ਲੋਕਾਂ ਨੂੰ ਆਸ ਉਮੀਦ ਹੈ ਵੀ ਇੰਟਰਸਟ ਰੇਟ ਥੋੜੇ ਘਟਣ ਤਾਂ ਜੋ ਮਾਰਕੀਟ ਦੇ ਵਿੱਚ ਥੋੜੀ ਹਿਲਜੁਲ ਨਜ਼ਰ ਆਵੇ।
ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ, ਨਾਰਦਰਨ ਕੈਲੀਫੋਰਨੀਆ 'ਚ ਵੀ ਪਿਆ ਹੈਗਾ, ਪਰ ਸੈਨ ਡਿਏਗੋ ਵਾਲੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਫਲੱਡਿੰਗ ਆਈ ਆ। ਹੈਵੀ ਰੇਨਸ ਕਰਕੇ ਕਹਿੰਦੇ ਭਈ ਬਹੁਤ ਸਾਰੀਆਂ ਰੋਡਸ ਨੂੰ ਕਲੋਜ਼ ਕਰਨਾ ਪਿਆ ਸੈਨ ਡਿਏਗੋ ਕਾਉਂਟੀ ਦੇ ਵਿੱਚ। ਤੇ ਡੀਟੂਰ ਕਰਨੇ ਪਏ ਜੋ ਟ੍ਰੈਫਿਕ ਆ, ਓਸ਼ਨ ਸਾਈਡ ਟੂ ਨੈਸ਼ਨਲ ਸਿਟੀ। ਸੋ ਨਾਰਥ ਕਾਉਂਟੀ ਦੇ ਵਿੱਚ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਰਾਊਟ 78 ਜੋ ਰੈਂਪ ਹੈਗਾ ਫਰੋਮ ਐਲ ਕਮੀਨੋ ਰੀਅਲ ਓਸ਼ਨ ਸਾਈਡ 'ਚ ਉਸ ਨੂੰ ਜਿਹੜਾ ਆ ਬੰਦ ਕਰਨਾ ਪਿਆ। ਸੋ ਬਹੁਤ ਸਾਰੀਆਂ ਪਿਕਚਰਸ, ਵੀਡੀਓਜ਼ ਆ ਰਹੀਆਂ ਕਿਸ ਤਰ੍ਹਾਂ ਜਿਹੜੀਆਂ ਲੋਕਾਂ ਦੀਆਂ ਕਾਰਾਂ ਆ ਉਹ ਸਟਰੀਟਸ ਦੇ ਉੱਤੇ ਡੁੱਬੀਆਂ ਪਈਆਂ ਹੈਗੀਆਂ। ਸੀਐਚਪੀ ਨੇ ਇਹ ਵੀ ਕਿਹਾ ਜਿਹੜੇ ਡਰਾਈਵਰਸ ਨੂੰ ਭਈ 8000 ਹਾਰਮਨੀ ਗਰੋਵ ਰੋਡ ਜੋ ਹੈਗਾ ਆ ਉੱਧਰ ਜਾਣ ਤੋਂ ਵੀ ਜਿਹੜਾ ਬਚਿਆ ਜਾਵੇ। ਸੋ ਕਾਫੀ ਜ਼ਿਆਦਾ ਫਲੱਡਿੰਗ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਈ ਆ। ਹਾਈਵੇ 5 ਜੋ ਸਾਊਥ ਵਾਇਆ ਡੇਲਾ ਵੈਲੇ ਡੈਲਮਰ ਦੇ ਵਿੱਚ ਹੈਗਾ ਆ, ਸੋ ਉੱਥੇ ਵੀ ਜਿਹੜੀ ਆ ਕਾਫੀ ਜ਼ਿਆਦਾ ਫਲੱਡਿੰਗ ਹੋਈ ਹੈਗੀ ਆ। ਜੀ। ਅਗਲੀ ਜਿਹੜੀ ਇੰਟਰਸਟਿੰਗ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੀ ਵਾਲ ਸਟਰੀਟ ਜਰਨਲ ਦੇ ਨਾਲ ਇੱਕ ਲੰਮੀ ਚੌੜੀ ਇੰਟਰਵਿਊ, ਉਸ ਦੇ ਵਿੱਚੋਂ ਕੁਝ ਅੰਸ਼ ਸਾਹਮਣੇ ਜਿਹੜੇ ਉਹ ਆਏ ਆ, ਜਿਨ੍ਹਾਂ ਵਿੱਚ ਹੁਣ ਉਹਨਾਂ ਦੀ ਮੈਡੀਕਲ ਕੰਡੀਸ਼ਨ ਨੂੰ ਲੈ ਕੇ ਕਈ ਸਵਾਲ ਜਵਾਬ ਵੀ ਪਤਾ ਲੱਗ ਰਹੇ ਆ। ਅਕਤੂਬਰ ਮਹੀਨੇ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਮੰਨਿਆ ਸੀ ਜਾਂ ਕਿਹਾ ਸੀਗਾ 에ਅਰਫੋਰਸ 1 ਦੇ ਉੱਤੇ ਵੀ ਉਹਨਾਂ ਦੀ MRI ਹੋਈ ਆ। ਪਰ ਇਸ ਇੰਟਰਵਿਊ ਦੇ ਵਿੱਚ ਰਾਸ਼ਟਰਪਤੀ ਟਰੰਪ ਦਾਅਵਾ ਕਰ ਰਹੇ ਆ, ਕਹਿੰਦੇ ਵੀ MRI ਨਹੀਂ, CT ਸਕੈਨ ਉਹਨਾਂ ਦਾ ਕਰਵਾਇਆ ਜਿਹੜਾ ਉਹ ਗਿਆ ਸੀਗਾ। ਐਸਪਰੀਨ ਦੀ ਗੋਲੀ 300 ਮਿਲੀਗ੍ਰਾਮ ਦੀ ਤਕਰੀਬਨ ਕਹਿੰਦੇ ਵੀ ਉਹ ਲੈਂਦੇ ਹੈਗੇ ਆ, ਜਿੱਦਾਂ ਡਾਕਟਰਸ ਨੇ ਉਹਨਾਂ ਨੂੰ ਸੁਜੈਸਟ ਕੀਤਾ ਆ। ਟਰੰਪ ਉਹਨਾਂ ਦੇ ਜਿਹੜੇ ਫਿਜ਼ੀਸ਼ੀਅਨ ਨੇਵੀ ਕੈਪਟਨ ਸ਼ਾਨ ਬਾਰਬਾਬੈਲਾ, ਉਹਨਾਂ ਨੇ ਜਿਹੜੇ ਵਾਲ ਸਟਰੀਟ ਜਰਨਲ ਨੂੰ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੂੰ CT ਸਕੈਨ ਕਰਵਾਇਆ ਗਿਆ ਸੀ, MRI ਨਹੀਂ। ਕਹਿੰਦੇ ਵੀ ਸ਼ੁਰੂਆਤ ਦੇ ਵਿੱਚ ਟਰੰਪ ਉਹਨਾਂ ਦੇ ਡਾਕਟਰਸ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡਾ MRI ਜਾਂ CT ਸਕੈਨ ਕੀਤਾ ਜਾ ਸਕਦਾ ਆ। ਤੇ ਹੁਣ ਇਹ ਦਾਅਵਾ ਆ ਵੀ CT ਸਕੈਨ ਕੀਤਾ ਗਿਆ ਸੀ। ਕਿਸ ਬਿਮਾਰੀ ਦੇ ਲਈ ਜਾਂ ਕਿਹੜੇ ਚੀਜ਼ਾਂ ਦੇ ਲਈ ਇਹ CT ਸਕੈਨ ਜਾਂ MRI ਕੀਤੀ ਗਈ ਆ, ਉਹਦੇ ਬਾਰੇ ਅਜੇ ਪੂਰੀ ਤਰ੍ਹਾਂ ਜਾਣਕਾਰੀ ਸਾਹਮਣੇ ਨਹੀਂ ਆਈ। ਉਦੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹਨੂੰ ਜਨਤਕ ਉਹ ਕਰਨਗੇ, ਤੇ ਉਹ ਵੀ ਉਹਨਾਂ ਨੇ ਅਜੇ ਤੱਕ ਜਨਤਕ ਨਹੀਂ ਕੀਤਾ ਹੈਗਾ। ਸੋ ਕਹਿੰਦੇ ਇਹ ਚੀਜ਼ਾਂ ਦੇ ਵਿੱਚ ਹੁਣ ਸਾਹਮਣੇ ਜਿਹੜਾ ਉਹ ਪਤਾ ਲੱਗ ਰਿਹਾ ਆ। ਸੋ ਉਹਨਾਂ ਦੇ ਹੱਥ ਦੇ ਉੱਤੇ ਅਕਸਰ ਮੇਕਅਪ ਜਿਹੜਾ ਉਹ ਦੇਖਿਆ ਗਿਆ, ਬਰੂਜ਼ਸ ਜਿਹੜੇ ਉਹ ਦੇਖੇ ਗਏ, ਜਿਸ ਨੂੰ ਲੈ ਕੇ ਇਹਨਾਂ ਦੀ ਸਿਹਤ ਠੀਕ ਆ ਜਾਂ ਨਹੀਂ ਆ, ਉਸ ਨੂੰ ਲੈ ਕੇ ਕਈ ਜਿਹੜੀਆਂ ਚਰਚਾਵਾਂ ਆ ਚੱਲਦੀਆਂ ਜਿਹੜੀਆਂ ਉਹ ਰਹੀਆਂ ਹੈਗੀਆਂ ਆ। ਸੋ ਅਸਲ 'ਚ ਕੀ ਆ, ਇਹ ਆਉਂਦੇ ਸਮੇਂ ਦੇ ਵਿੱਚ ਹੀ ਜਿਹੜਾ ਪਤਾ ਲੱਗੂਗਾ। ਪਰ ਰਾਸ਼ਟਰਪਤੀ ਟਰੰਪ ਉਹ ਆਪਣੀ ਸਿਹਤ ਨੂੰ ਇਸ ਪੱਖ ਤੋਂ ਪਬਲਿਕਲੀ ਉਸ ਤੋਂ ਜਿਹੜਾ ਅਜੇ ਹਾਲ ਦੀ ਘੜੀ ਬਚਾ ਕੇ ਰੱਖ ਰਹੇ ਨੇ। ਲਾਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਜਿਹੜੀਆਂ ਇਮੀਗ੍ਰੈਂਟਸ ਦੇ ਉੱਤੇ ਰੇਡਸ ਹੋ ਰਹੀਆਂ ਆ, ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਕਾਫੀ ਵੱਡੇ ਅਮਾਉਂਟ ਦੇ ਵਿੱਚ ਜੌਬ ਲਾਸਿਸ ਹੋਈਆਂ ਹੈਗੀਆਂ ਆ। ਸੋ ਹਰ ਮਹੀਨੇ ਕਹਿੰਦੇ ਐਡਵਰਡ ਫਲੋਰਸ ਨਾਮ ਦਾ ਬੰਦਾ ਜਿਹੜਾ ਆ ਉਹ ਚੈੱਕ ਕਰ ਰਿਹਾ ਵੀ ਕਿੱਥੇ-ਕਿੱਥੇ, ਕਿੰਨੇ-ਕਿੰਨੇ ਲੋਕਾਂ ਨੂੰ ਜਿਹੜਾ ਆ ਉਹ ਅਰੈਸਟ ਕੀਤਾ ਜਾ ਰਿਹਾ, ਕਿੰਨੇ ਲੋਕਾਂ ਦੀਆਂ ਜਿਹੜੀਆਂ ਜੌਬਾਂ ਗਈਆਂ ਹੈਗੀਆਂ। ਫਲੋਰਸ ਨੇ ਇਹ ਦੱਸਿਆ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਕੈਲੀਫੋਰਨੀਆ 'ਚ ਮਈ ਤੇ ਅਰਲੀ ਜੂਨ ਦੇ ਵਿੱਚ 3.1% ਜੌਬ ਲਾਸਿਸ ਹੋਈਆਂ ਸੀਗੀਆਂ। ਤੇ ਇਹ ਕਹਿੰਦੇ ਵੀ ਬਹੁਤ ਵੱਡਾ ਨੰਬਰ ਆ, ਜਿੱਦਾਂ ਕੋਵਿਡ-19 ਦੇ ਦੌਰਾਨ ਹੋਇਆ ਉਸ ਤਰ੍ਹਾਂ ਸੀ। ਐਸੋਸੀਏਟ ਪ੍ਰੋਫੈਸਰ ਆਫ ਸੋਸ਼ੀਓਲੋਜੀ ਦੇ ਹੈਗੇ ਆ, ਫੈਕਲਟੀ ਡਾਇਰੈਕਟਰ UC ਮਰਸਰ ਲੇਬਰ ਸੈਂਟਰ ਦੇ। ਉਹਨਾਂ ਨੇ ਕਿਹਾ ਵੀ ਜੋ ਜੂਨ ਮਹੀਨੇ ਦੇ ਵਿੱਚ ਇੰਨੀਆਂ ਜੌਬਸ ਲੂਜ਼ ਹੋਈਆਂ, ਉਹ ਤੋਂ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਥੋੜ੍ਹੀ ਜਿਹੀਆਂ ਜਿਹੜੀਆਂ ਜੌਬਸ ਅਪ ਗਈਆਂ, ਪਰ ਇਹ ਪਿਛਲੇ 50 ਸਾਲਾਂ ਦੇ ਹਿਸਾਬ ਨਾਲ ਕਾਫੀ ਜੌਬਸ ਡਾਊਨ ਗਈਆਂ ਹੈਗੀਆਂ। 4.9% ਪਹਿਲੇ ਵੀਕ ਜੁਲਾਈ ਦੇ ਵਿੱਚ ਜੌਬਸ ਜਿਹੜੀਆਂ ਆ ਲੂਜ਼ ਹੋਈਆਂ, ਜੋ ਕਿ 7,42,492 ਵਰਕਰਸ ਜਿਹੜੇ ਆ ਘੱਟ ਬਣਦੇ ਹੈਗੇ ਆ। ਸੋ ਇਹਦਾ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਹੋ ਰਿਹਾ। ਕਾਰਨ ਕੀ ਆ ਵੀ ਬਹੁਤ ਸਾਰੇ ਲੋਕ ਡਰੇ ਹੋਏ ਆ। ਸਟੋਰਾਂ ਤੇ ਰੀਟੇਲ ਤੇ ਜਿਹੜੇ ਉਹ ਖਰੀਦਣ ਨਹੀਂ ਜਾ ਰਹੇ ਸਮਾਨ, ਤੇ ਉੱਥੇ ਸੇਲ ਵੀ ਘੱਟ ਰਹੀ ਆ, ਤੇ ਅਲਟੀਮੇਟਲੀ ਉਹਨਾਂ ਦੇ ਉੱਤੇ ਵੀ ਅਸਰ ਪੈ ਰਿਹਾ। ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪੈਸੇ ਸੇਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਆ, ਇਸ ਕਰਕੇ ਵੀ ਜਿਹੜਾ ਵਾਧੂ ਖਰਚਾ ਆ, ਵਾਧੂ ਪੈਸੇ ਆ, ਉਹ ਕਿਤੇ ਐਵੇਂ ਹੀ ਨਾ ਜਿਹੜੇ ਖਰਚੇ ਜਾਣ। ਜੀ, ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਤੇ ਜਾਣ ਤੋਂ ਪਹਿਲਾਂ ਦੱਸ ਜੀ, ਮਾਰਕੀਟ ਤਾਂ ਅੱਜ ਛੁੱਟੀ ਸੀਗੀ, ਸੋ ਬੰਦ ਰਹੀ। ਸੋਨੇ ਦੇ ਭਾਅ ਦੀ ਤੇ ਗੱਲ ਕਰੀਏ, $4365 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ
$58 ਪ੍ਰਤੀ ਬੈਰਲ, 10 ਈਅਰ ਯੀਲਡ 4.16%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 88,543 ਤੇ ਅਥੀਰੀਅਮ 2900 ਤੇ $97 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 20 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ $90 ਤੇ 4 ਪੈਸੇ। ਸੋ ਅੱਜ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਉਹ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਹੈਪੀ ਨਿਊ ਈਅਰ ਕਹਿ ਰਹੇ ਆ। ਸਾਰਿਆਂ ਨੂੰ ਹੈਪੀ ਨਿਊ ਈਅਰ, ਸਾਰਿਆਂ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਰਿਆਂ ਦੇ ਲਈ ਇਹ ਜਿਹੜਾ ਨਵਾਂ ਸਾਲ ਆ ਇਹ ਵਧੀਆ ਆਵੇ, ਚੜ੍ਹਦੀ ਕਲਾ 'ਚ ਰਹਿਣ, ਤੰਦਰੁਸਤ ਰਹਿਣ, ਗੁਰੂ ਘਰ ਨਾਲ ਜੁੜਨ, ਜਿੱਥੇ ਵੀ ਆਪਣੇ ਧਰਮ ਨੂੰ ਮੰਨਦੇ ਹੈਗੇ ਆ ਉਹਨਾਂ ਨਾਲ ਜੁੜਨ। ਸੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਇੱਕ ਵਾਰ ਫੇਰ ਬਹੁਤ-ਬਹੁਤ ਵਧਾਈਆਂ। ਤੇ ਪ੍ਰੋਗਰਾਮ ਆਪਣੇ ਪੰਜਾਬੀ ਰੇਡੀਓ USA ਤੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਕੋਸ਼ਿਸ਼ ਕਰਾਂਗੇ ਹੋਰ ਵੀ ਵਧੀਆ ਤੋਂ ਵਧੀਆ ਜਿਹੜੇ ਪ੍ਰੋਗਰਾਮ ਆ ਉਹ ਪੰਜਾਬੀ ਰੇਡੀਓ USA ਦੇ ਉੱਤੇ ਲੈ ਕੇ ਆਈਏ। ਜੀ, ਹੁਣ ਲੈਂਦੇ ਇਜਾਜ਼ਤ। ਪਿਆਰ ਭਰੀ ਸਤਿ ਸ੍ਰੀ ਅਕਾਲ।